ਟਰੱਕਿੰਗ ਦੇ ਵੱਲ ਵੱਧਦੇ ਜਾਈਏ, ਟਰੱਕਿੰਗ ਬਾਰੇ ਗੱਲਬਾਤ ਜਿਹੜੀ ਉਹ ਕਰਦੇ ਜਾਂਦੇ ਆ। ਰਮਨ ਜੀ, ਟਰੱਕਿੰਗ ਦੀ ਸ਼ੁਰੂਆਤ ਦੇ ਵਿੱਚ ਜੇ ਗੱਲ ਕਰੀਏ ਤਾਂ ਕੀ ਰਾਈਟ ਨਾਓ ਲੋਡਸ ਨੂੰ ਲੈ ਕੇ, ਪ੍ਰਾਈਸਿਸ ਨੂੰ ਲੈ ਕੇ, ਮਾਰਕੀਟ ਨੂੰ ਲੈ ਕੇ ਕੀ ਲੇਟੈਸਟ ਅਪਡੇਟ ਹੈਗੀ ਹੈ ਜੀ? ਬਿਲਕੁਲ ਰਾਜਕਿਰਨ, ਮਾਰਕੀਟ ਐਜ਼ ਯੂਜੂਅਲ ਜਿਹੜੀ ਇੱਕ ਸੀਜ਼ਨਲ ਤੌਰ ਤੇ ਚੱਲਦੀ ਹੁੰਦੀ ਆ ਉਸ ਢੰਗ ਨਾਲ ਚੱਲ ਰਹੀ ਹੈ, ਪਰ ਕਾਫੀ ਹਲਚਲ ਹੋ ਰਹੀ ਹੈ ਇਸ ਵੇਲੇ ਮਾਰਕੀਟ ਦੇ ਵਿੱਚ। ਪਹਿਲੀ ਹਲਚਲ ਇਹ ਹੈ ਕਿ ਜਿਹੜਾ JB ਹੰਟ ਦੇ CEO ਆ ਸ਼ੈਲੀ ਸਿੰਪਸਨ ਨੂੰ ਉਹਨਾਂ ਨੇ ਨੇਮ ਕੀਤਾ ਹੈਗਾ। ਇਹ ਕਾਫੀ ਦੇਰ ਤੋਂ ਕਿਆਸ ਲਾਈਆਂ ਜਾ ਰਹੀਆਂ ਸੀ ਕਿ ਚੇਂਜ ਹੋ ਰਿਹਾ ਹੈਗਾ, ਕਿ ਚੇਂਜ ਹੋਣ ਵਾਲਾ ਹੈ ਜਾਂ ਲਾਗੇ ਹੈਗਾ ਚੇਂਜ ਹੋਣ ਦੇ। ਇਹਦੇ ਨਾਲ ਨਾਲ ਨਾਈਟ ਸਵਿਫਟ ਦੇ ਜਿਹੜੇ CEO ਹੈਗੇ ਆ, ਉਹਨਾਂ ਨੇ ਸਟੈਪ ਡਾਊਨ ਕਰਤਾ ਸੀਗਾ ਡੇਵਿਡ ਜੈਕਸਨ ਨੇ, ਤੇ ਉਹਨਾਂ ਦੀ ਥਾਂ ਤੇ ਐਡਮ ਮਿਲਰ ਨੂੰ ਜਿਹੜਾ CEO ਅਪੁਆਇੰਟ ਕੀਤਾ ਗਿਆ। ਇਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤੇ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਜਿਹੜਾ ਆਪਾਂ ਬੈਂਕਰਪਸੀ ਦਾ ਜਿਹੜੀ ਹਵਾ ਚੱਲ ਰਹੀ ਹੈਗੀ ਆ। 573 ਲੇ ਆਫ ਜਿਹੜੀਆਂ ਆ ਲੋਜਿਸਟਿਕ ਫਰਮਸ 'ਚ ਹੋਈਆਂ ਕੈਲੀਫੋਰਨੀਆ, ਇਲੀਨੋਇਸ ਤੇ ਮਿਸ਼ੀਗਨ ਦੇ ਵਿੱਚ। ਸੋ ਜਿਹੜੀ ਥਰਡ ਪਾਰਟੀ ਸਪਲਾਈ ਚੇਨ ਹੈਗੀ ਆ DHL ਸਪਲਾਈ ਚੇਨ, ਉਹ ਵੀ 161 ਵਰਕਰ ਆਪਣੇ ਇਲੀਨੋਇਸ ਦੇ ਵਿੱਚ ਲੇ ਆਫ ਕੀਤੇ ਹੈਗੇ ਉਹਨਾਂ ਨੇ। ਤੇ ਇਹਦੇ ਨਾਲ ਨਾਲ ਹੀ ਜਿਹੜੀਆਂ ਹੋਰ ਕੰਪਨੀਆਂ ਵੀ ਹੈਗੀਆਂ ਕਾਫੀ, ਜਿਹੜੀਆਂ ਸੀਵਾ ਲੋਜਿਸਟਿਕ ਨੇ ਕੀਤੇ ਹੈਗੇ, DXS ਲੋਜਿਸਟਿਕਸ ਨੇ ਕੀਤੇ ਹੈਗੇ ਆ। ਸਾਈਪਰਸ ਕੈਲੀਫੋਰਨੀਆ ਦੇ ਵਿੱਚ 80 ਵਰਕਰ ਲੇ ਆਫ ਕੀਤੇ ਹੈਗੇ ਆ। ਕੁਆਡ ਲੋਜਿਸਟਿਕ ਸਰਵਿਸਿਜ਼ ਨੇ ਜਿਹੜੇ 74 ਵਰਕਰ ਲੇ ਆਫ ਕੀਤੇ ਹੈਗੇ ਆ। ਯੂਨੀਵਰਸਲ ਇੰਟਰਮੋਡਲ ਸਰਵਿਸਿਜ਼ ਨੇ 42 ਟਰੱਕ ਡਰਾਈਵਰ ਜਿਹੜੇ ਆ ਫੰਟੈਨਾ ਦੇ ਵਿੱਚ ਲੇ ਆਫ ਕੀਤੇ ਹੈਗੇ ਆ। ਸੋ ਇਹ ਕਾਫੀ ਲੇ ਆਫ ਜਿਹੜੀਆਂ ਹੈਗੀਆਂ ਚੱਲ ਰਹੀਆਂ ਹੈਗੀਆਂ। ਇਹਦੇ ਨਾਲ ਨਾਲ ਇੱਕ ਜਿਹੜੀ ਕੈਲੀਫੋਰਨੀਆ ਦਾ ਫਰੇਟ ਫਾਰਵਰਡਰ ਕੰਪਨੀ ਹੈਗੀ ਆ, ਜਿਹਦਾ ਨਾਮ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰ ਰਿਹਾ, ਬੋਟੈਗ ਲੋਜਿਸਟਿਕਸ। ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਸੋ ਇਹਨਾਂ ਦੇ ਵੀ ਜਿਹੜੇ ਆਪਣੇ ਹੈਗੇ ਆ, ਜਿਹੜੇ ਇਹਨਾਂ ਦੇ ਰੱਬ ਤੁਹਾਡਾ ਭਲਾ ਕਰੇ ਐਸਟਸ ਹੈਗੇ ਆ, ਉਹ 50,000 ਦੇ ਕਰੀਬ ਹੈਗੇ ਆ। ਤੇ ਇਹਨਾਂ ਦੀ ਜਿਹੜੀ ਦੂਸਰੀ ਆਪਣੀ ਇਹਨਾਂ ਦੇ ਦੇਣ ਵਾਲੇ ਪੈਸੇ ਆ ਉਹ ਆਲਮੋਸਟ 10 ਮਿਲੀਅਨ ਦੇ ਲਾਗੇ ਹੈਗੇ। ਸੋ ਕਾਫੀ ਜਿਹੜਾ ਨਾ ਇਸ ਵੇਲੇ ਅੱਜ ਦੀ ਤਰੀਕ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਬੜਾ ਸੈਡ ਜਿਹਾ ਮਾਹੌਲ ਹੈਗਾ ਅੱਜ ਦਾ, ਕਿ ਕਾਫੀ ਜਿਹੜੀਆਂ ਬੈਂਕਰਪਸੀਜ਼ ਹੈਗੀਆਂ ਔਰ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ, ਆਪਣੀਆਂ ਕੰਪਨੀਆਂ ਨਾਲ ਵੀ ਗੱਲ ਕਰਨ ਤੇ ਪਤਾ ਲੱਗ ਰਿਹਾ ਹੈਗਾ ਕਿ ਕੰਪਨੀਜ਼ ਜਿਹੜੀਆਂ ਕਾਫੀ ਪ੍ਰੋਬਲਮਸ ਹੈਗੀਆਂ ਇਸ ਵੇਲੇ। ਜਿਹੜਾ ਕੈਸ਼ ਫਲੋ ਹੈਗਾ ਆ ਉਹ ਬਹੁਤ ਇਸ਼ੂ ਬਣਿਆ ਹੋਇਆ। ਔਰ ਇਹ ਸਿਰਫ ਤੇ ਸਿਰਫ ਟਰੱਕਿੰਗ ਕੰਪਨੀਆਂ ਦੇ ਵਿੱਚ ਨਹੀਂ, ਬ੍ਰੋਕਰੇਜਸ ਦੇ ਵਿੱਚ ਕਹਿ ਲਓ, ਆਪਣੇ ਜਿਹੜੇ ਫੈਕਟਰਿੰਗ ਕੰਪਨੀਜ਼ ਹੈਗੀਆਂ ਉਹ ਕਹਿ ਲਓ, ਹਰ ਪਾਸੇ ਜਿਹੜਾ ਟਰੱਕਿੰਗ ਨਾਲ ਜੁੜਿਆ ਆ ਕਿਤੇ ਨਾ ਕਿਤੇ ਅੱਜ ਉਹ ਬਹੁਤ ਔਖੇ ਸਮੇਂ ਦੇ ਵਿੱਚੋਂ ਲੰਘ ਰਿਹਾ ਹੈਗਾ। ਸੋ ਇਹ ਇੱਕ ਟਾਈਮ ਜਿਹੜਾ ਹੈਗਾ ਉਹ ਬੜਾ ਕ੍ਰਿਟੀਕਲ ਹੈਗਾ। ਤੇ ਇਹਦੇ ਨਾਲ ਨਾਲ ਹੀ ਰਾਜਕਿਰਨ ਆਪਾਂ ਜਿਹੜੀ ਗੱਲਬਾਤ ਆਪਾਂ ਗਾਹ ਦੀ ਵੀ ਸ਼ੁਰੂ ਕਰ ਦਿੰਦੇ ਕਿ ਇੱਕ ਆਪਾਂ ਨੂੰ ਪਤਾ ਹੈ ਕਿ ਨਿਊਕਲੀਅਰ ਵਰਡਿਕਟ ਆਇਆ ਸੀਗਾ ਵਰਨਰ ਕੰਪਨੀ ਦੇ ਖਿਲਾਫ ਟੈਕਸਸ ਦੇ ਵਿੱਚ, ਜਿਹਦੇ ਵਿੱਚ ਕਿ ਟੈਕਸਸ ਟਰੱਕਿੰਗ ਐਸੋਸੀਏਸ਼ਨ ਵਾਲਿਆਂ ਨੇ ਵੀ ਉਹਨਾਂ ਦੇ ਨਾਲ ਕੋਰਟ ਦੇ ਵਿੱਚ ਮਤਲਬ ਕਿ ਉਹਨਾਂ ਦੇ ਨਾਲ ਹਾਮੀ ਭਰੀ ਆ ਔਰ ਉਹਨੂੰ ਫਾਈਟ ਕਰਨ ਦੀ ਲਾਸਟ ਲੜਾਈ ਲੜ ਰਿਹਾ। $100 ਮਿਲੀਅਨ ਦਾ ਜਿਹੜਾ ਲਾਸੂਟ ਸੀਗਾ, ਜਿਹੜਾ ਨਿਊਕਲੀਅਰ ਵਰਡਿਕਟ ਜਿਹਨੂੰ ਕਿਹਾ ਜਾਂਦਾ ਉਹ ਸੀਗਾ, ਉਹਦੇ ਉੱਤੇ ਵੀ ਜਿਹੜਾ ਇਸ ਵੇਲੇ ਚੱਲ ਰਿਹਾ ਹੈਗਾ। ਤੇ ਇਹਦੇ ਨਾਲ ਦੇ ਨਾਲ ਹੀ ਜਿਹੜਾ ਲੁਈਜ਼ੀਆਨਾ ਦੀ ਟਰੱਕਿੰਗ ਕੰਪਨੀ ਇੱਕ ਹੈਗੀ ਆ, ਜਿਹਨੇ ਕਿ US ਡਿਪਾਰਟਮੈਂਟ ਆਫ ਲੇਬਰ ਦੇ ਉੱਤੇ ਲਾਸੂਟ ਕਰ ਦਿੱਤਾ ਹੈਗਾ, ਜਿਹੜਾ ਇੰਡੀਪੈਂਡੈਂਟ ਕਾਂਟਰੈਕਟਰ ਦਾ ਰੂਲ ਚੇਂਜ ਕਰਨ ਦੀ ਗੱਲ ਕੀਤੀ ਗਈ ਆ ਫੈਡਰਲ ਲੈਵਲ ਤੇ। ਸੋ ਉਹਨੂੰ ਜਿਹੜੇ ਆ ਲੁਈਜ਼ੀਆਨਾ ਟਰੱਕਰ ਐਸੋਸੀਏਸ਼ਨ ਹੈਗੀ ਆ, ਉਹਨਾਂ ਨੇ ਉਹਦੀ ਸਪੋਰਟ ਦੇ ਵਿੱਚ ਖੜੇ ਹੋਏ ਆ। ਸੋ ਇਹ ਚੀਜ਼ਾਂ ਚੱਲ ਰਹੀਆਂ ਹੈਗੀਆਂ। ਕਾਫੀ ਹੱਦ ਤੱਕ ਜਿਹੜਾ ਇਸ ਵੇਲੇ ਕੰਮ ਹੈਗਾ ਉਹ ਸਲੋ ਹੈਗਾ। ਮੈਂ ਇਹ ਨਹੀਂ ਕਹੂੰਗਾ ਕਿ ਉਹਦੇ 'ਚ ਕੋਈ ਫਰਕ ਆਇਆ ਹੈਗਾ, ਪਰ ਡੈਫੀਨੇਟਲੀ ਜਿਹੜੀ ਆ ਮਾਰਚ ਦਾ ਮਹੀਨਾ ਸ਼ੁਰੂ ਹੋ ਜਾਣਾ ਕੱਲ੍ਹ ਨੂੰ, ਤੇ ਮਾਰਚ ਜਿਹੜੀ ਆ ਉਹ ਕਿਉਂਕਿ ਆਪਣੇ ਬਰਸਾਤਾਂ ਦਾ ਮੌਸਮ ਥੋੜ੍ਹਾ ਜਿਹਾ ਲੂਜ਼ ਹੋ ਜਾਂਦਾ ਆ। ਮੈਂ ਸੁਣਿਆ ਸੀਗਾ ਸ਼ਾਇਦ ਸਟ੍ਰਾਬੇਰੀਜ਼ ਵਗੈਰਾ ਦਾ ਕੰਮ ਸ਼ੁਰੂ ਹੋ ਗਿਆ ਇੱਧਰੋਂ ਆਪਣੇ ਕੋਸਟ ਤੋਂ। ਤੇ ਜੇ ਆਪਣਾ ਇੱਥੇ ਪ੍ਰੋਡਿਊਸ ਦਾ ਕੰਮ ਜਿਹੜਾ ਕੈਲੀਫੋਰਨੀਆ ਦਾ ਐਰਕੀ ਜੇ ਉਹ ਉਹਦੇ 'ਚ ਵਿਘਨ ਨਾ ਪਵੇ ਤਾਂ ਡੈਫੀਨੇਟਲੀ ਮਾਰਕੀਟ ਦੇ ਵਿੱਚ ਜਿਹੜੀ ਆ ਆਉਣ ਵਾਲੀ ਸਥਿਤੀ ਆ ਉਹ ਸ਼ਾਇਦ ਚੇਂਜ ਹੋ ਸਕਦੀ ਆ, ਥੋੜ੍ਹੀ ਬੈਟਰ ਹੋਣ ਦੀਆਂ ਸੰਭਾਵਨਾਵਾਂ ਹੈਗੀਆਂ। ਪਰ
ਅਗਲੇ ਇੱਕ 2-3 ਦਿਨ ਮੀਂਹ ਹੈਗਾ ਹੈ ਹਰਜੋਤ ਸਿੰਘ ਜੀ, ਵੈਦਰ ਸਟਾਰਮ ਕਾਫੀ ਵੱਡਾ ਸਟਾਰਮ ਆ ਸਟਾਰਮ ਰਿਹਾ, ਖਾਸ ਵੱਡਾ ਕਰਕੇ ਜਿਹੜਾ ਆ ਸੈਂਟਰਲ ਰਿਹਾ ਪਲੇਸ। ਆ, ਸੋ 12 ਫੁੱਟ ਤੱਕ ਸਨੋ ਤਾਂ ਇਹਨਾਂ ਨੇ ਸਿਆਰਾ ਨਵਾਡਸ ਦੇ ਵਿੱਚ ਉਹ ਕਿਆਸ ਰਹੀਆਂ ਲਾਈ ਬੈਠੇ ਆ। ਇੱਧਰ ਫਰੈਜ਼ਨੋ ਵਾਲੇ ਪਾਸੇ ਦੱਸ ਰਹੇ ਸੀਗੇ ਵੀ ਇੱਕ ਅੱਧੇ ਦਿਨ ਦੇ ਵਿੱਚ ਹੀ 1-2 ਇੰਚ ਤੱਕ ਮੀਂਹ ਪੈ ਜਾਣਾ ਆ। ਸੋ ਕਾਫੀ ਕੁਛ ਹਲਚਲ ਜਿਹੜੀ ਉਹ ਹੋ ਰਹੀ ਆ। ਰਮਨ ਜੀ ਤੇ ਹਰਜੋਤ ਜੀ, ਅੱਜ ਫਰੇਟਵੇਵਜ਼ ਨੇ ਇੱਕ ਹੋਰ ਵੀ ਜਿਹੜੀ ਚਰਚਾ ਜਿਹੜੀ ਉਹ ਕੀਤੀ ਉੱਥੇ ਉਹਨਾਂ ਨੇ ਛੇੜੀ ਆ ਵੀ ਕੀ ਜਿਹੜਾ ਸਟੇਟ ਆਫ ਫਰੇਟ ਆ ਵੀ ਇਹ ਜਿਹੜਾ ਵੀਕ ਫੈਬਰੂਅਰੀ ਆ ਇਹ ਬਾਟਮ ਆਫ ਸਾਈਕਲ ਆ। ਇਸ ਨੂੰ ਲੈ ਕੇ ਜਿਹੜੇ ਸਵਾਲ ਕੀਤੇ ਆ ਵੀ ਜਿੱਦਾਂ ਤੁਸੀਂ ਵੀ ਕਹਿੰਦੇ ਰਹੇ ਆ ਜਾਂ ਪਹਿਲੋਂ ਵੀ ਇਹ ਚਰਚਾ ਚੱਲਦੀ ਰਹੀ ਆ ਵੀ ਇਸ ਤੋਂ ਹੇਠਾਂ ਤਾਂ ਹੋਰ ਕੀ ਥੱਲੇ ਜਿਹੜਾ ਉਹ ਜਾਣਾ ਆ। ਕੀ ਵਾਕਿਆ ਹੁਣ ਇਸ ਤੋਂ ਆਪਾਂ ਹੌਲੀ ਹੌਲੀ ਪੌੜੀ ਚੜ੍ਹਨ ਵੱਲ ਨੂੰ ਵੱਧ ਰਹੇ ਆ, ਜਾਂ ਇਹ ਥੋੜਾ ਜਿਹਾ ਹੋਰ ਲੰਮਾ ਸਮਾਂ ਜਾਂ ਥੋੜਾ ਜਿਹਾ ਹੋਰ ਵਕਤ ਇਦਾਂ ਰੌਕ ਬਾਟਮ ਤੇ ਅਜੇ ਹੋਰ ਚੱਲੂਗੀ? ਜਿਹੜੀ ਰਾਜਕਰਨ ਪ੍ਰੋਬਲਮ ਜਿਹੜੀ ਹੈਗੀ ਨਾ, ਪ੍ਰੋਬਲਮ ਤੇ ਆਪਾਂ ਆਲਮੋਸਟ 2 ਸਾਲ ਦੀ ਕੀਤੀ ਸੀ। ਤੇ ਯੂਜਲੀ ਜਿਹੜਾ ਸਾਲ ਦਾ ਸਮਾਂ ਹੁੰਦਾ ਜਦੋਂ ਡਾਊਨਫਾਲ ਸ਼ੁਰੂ ਹੁੰਦਾ ਤੇ ਸਾਲ ਦੇ ਸਮੇਂ ਦੇ ਵਿੱਚ ਜਿਹੜਾ ਉੱਠਣਾ ਸ਼ੁਰੂ ਹੋ ਜਾਂਦਾ, ਇਕਨੋਮੀ ਜਿਹੜੀ ਆ ਉਹ ਬੈਟਰਮੈਂਟ ਦੇ ਵੱਲ ਨੂੰ ਤੁਰ ਪੈਂਦੀ ਆ। ਪਰ ਐਰਕੀ ਕਿਉਂਕਿ ਬਹੁਤ ਜ਼ਿਆਦਾ ਮਤਲਬ ਕਿ ਖਰਾਬ ਸੀਗਾ ਕੰਮ, ਇਸ ਕਰਕੇ ਜਿਹੜੀ ਆ ਬਾਟਮ ਨੂੰ ਸ਼ਾਇਦ ਲੱਭਦੇ ਲੱਭਦੇ ਬਹੁਤ ਥੱਲੇ ਕੰਮ ਚਲਾ ਗਿਆ ਹੈਗਾ। ਗੱਲ ਇਹ ਨਹੀਂ ਕਿ ਗੱਲ ਬਾਟਮ ਨੂੰ ਟੱਚ ਕਰ ਗਿਆ, ਬਾਟਮ ਨੂੰ ਤਾਂ ਬੜੀ ਦੇਰ ਦਾ ਟੱਚ ਕੀਤਾ ਆ, ਪਰ ਇਹ ਆ ਕਿ ਬਾਟਮ ਦੇ ਉੱਤੇ ਟਿਕਿਆ ਕਿੰਨੀ ਦੇਰ ਤੱਕ ਆ। ਇਹ ਇੱਥੋਂ ਹੁਣ ਬੈਕ ਅਪ ਹੋਣਾ ਆ। ਬਾਟਮ ਤਾਂ ਬੜੀ ਦੇਰ ਦਾ ਲੱਗ ਗਿਆ ਆਪਣੀਆਂ ਜਿਹੜੀਆਂ ਪ੍ਰਾਈਸਿਸ ਹੁਣ ਚੱਲ ਰਹੀਆਂ ਹੈਗੀਆਂ, ਜੋ ਸੀਜ਼ਨਲ ਨੋਰਮ ਹੈਗੇ ਆ ਉਹ ਥੋੜੇ ਬਹੁਤ ਥੱਲੇ ਹੈਗਾ। ਡੀਜ਼ਲ ਪ੍ਰਾਈਸਿਸ ਫਾਈਨ ਹੈਗੀਆਂ। ਆਪਣਾ ਜਿਹੜਾ ਨੋਰਮਲ ਜਿਹੜਾ ਸੀਜ਼ਨ ਹੈਗਾ ਨਾ, ਉਹਦੇ ਚੱਲਣ ਦੀ ਦੇਰ ਆ, ਕਿਉਂਕਿ ਜਿੰਨੀ ਦੇਰ ਤੱਕ ਨੋਰਮਲ ਸੀਜ਼ਨ ਨੋਰਮਲ ਤਰੀਕੇ ਨਾਲ ਨਹੀਂ ਚੱਲਦਾ ਉਨੀ ਦੇਰ ਤੱਕ ਇਹ ਸਿਚੁਏਸ਼ਨ ਖੜੀ ਰਹਿਣੀ ਹੈਗੀ ਆ। ਔਰ ਅਗੇਨ ਜਿਹੜੀਆਂ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਇਕਨੋਮੀ ਦੇ ਨਾਲ ਜੁੜੀਆਂ ਹੈਗੀਆਂ, ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਵੈਦਰ ਨਾਲ ਜੁੜੀਆਂ ਹੈਗੀਆਂ, ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਬਾਹਰ ਵਾਰਸ ਦੇ ਨਾਲ ਜੁੜੀਆਂ ਹੈਗੀਆਂ। ਸੋ ਬਹੁਤ ਸਾਰੇ ਫੈਕਟਰ ਹੈਗੇ ਆ ਜਿਹੜੇ ਕੰਮ ਕਰ ਰਹੇ ਹੈਗੇ ਆ ਇਹਦੇ ਵਿੱਚ। ਸੋ ਇਕੱਲਾ ਇਹੋ ਹੀ ਨਹੀਂਗਾ ਕਿ ਸਾਡੀ ਇਕਨੋਮੀ ਦੇ ਉੱਤੇ ਅਸਰ ਹੈਗਾ। ਸਾਰੀ ਇਕਨੋਮੀਜ਼ ਵਰਲਡ ਦੀਆਂ ਜਿਹੜੀਆਂ ਆ ਉਹ ਸਫਰ ਕਰ ਰਹੀਆਂ ਹੈਗੀਆਂ। ਔਰ ਖਾਸ ਕਰਕੇ ਜਿਹੜੀਆਂ ਵਾਰਸ ਹੈਗੀਆਂ ਉਹ ਬਹੁਤ ਜ਼ਿਆਦਾ ਫਰਕ ਪਾਉਂਦੀਆਂ ਹੈਗੀਆਂ ਮੋਸਟ ਆਫ ਦਾ ਪੀਪਲ ਦੇ ਉੱਤੇ, ਕਿਉਂਕਿ ਵਾਰ ਦੇ ਨਾਲ ਕੁਛ ਕੁ ਕੰਟਰੀਆਂ ਦਾ ਬਿਜ਼ਨਸ ਚੱਲਦਾ ਜਿਨ੍ਹਾਂ ਨੇ ਹਥਿਆਰ ਬਣਾ ਕੇ ਵੇਚਣੇ ਆ, ਪਰ ਜਿਹੜੇ ਮਾਰ ਖਾ ਰਹੇ ਆ, ਜਿਨ੍ਹਾਂ ਨੂੰ ਉੱਦਾਂ ਜਿਹੜੀ ਮਤਲਬ ਕਿ ਧੰਦੇ ਦੇ ਵਿੱਚ ਮਾਰ ਪੈ ਰਹੀ ਹੈ ਉਹ ਜ਼ਿਆਦਾ ਆ। ਜੀ, ਸੋ ਬਿਲਕੁਲ ACT ਰਿਸਰਚ ਨੇ ਜੋ ਰਿਕਵਰੀ ਸੁਜੈਸਟ ਕੀਤੀ ਆ, ਕਹਿੰਦੇ ਵੀ 2024 ਦੇ ਵਿੱਚ ਥੋੜੀ ਜਿਹੀ ਜਿਹੜੀ ਰਿਕਵਰੀ ਆ ਉਹ ਸ਼ੁਰੂ ਹੋਈ ਹੈਗੀ ਆ। ਇਹਨਾਂ ਨੇ ਜਿਹੜਾ ਸਰਵੇ ਕੀਤਾ ਸੀ ਫਰੇਟ ਫੋਰਕਾਸਟ ਨੂੰ ਲੈ ਕੇ, US ਰੇਟ ਤੇ ਵੋਲੀਅਮ ਆਊਟਲੁੱਕ ਰਿਪੋਰਟਸ ਜੋ ਨਵੀਆਂ ਆਈਆਂ ਹੈਗੀਆਂ, ਤੇ ਟਰੱਕਿੰਗ ਲੀਡਰਸ ਦੀ ਉਹਨਾਂ ਨੇ ਜੋ ACT ਰਿਸਰਚ ਆ ਉਹਦੀ ਜਿਹੜੀ ਇੱਕ ਸੈਮੀਨਾਰ ਕੀਤਾ। ਉਹਦੇ ਵਿੱਚ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਬਿਲ ਕ੍ਰਸਟਿੰਗਰ ਚੇਅਰਮੈਨ CEO ਹੈਗੇ ਅਮਰੀਕਨ ਸੈਂਟਰਲ ਟਰਾਂਸਪੋਰਟ ਦੇ, ਜੋ ਬਿਟਰੀਟੋ ਪ੍ਰੈਜ਼ੀਡੈਂਟ ਆ CEO ਪੈਮ ਟਰਾਂਸਪੋਰਟ ਦੇ, ਮਾਰਸ਼ਲ ਫਰੈਂਕਲਿਨ CEO ਤੇ CFO ਹਾਈਵੇ ਟਰਾਂਸਪੋਰਟ ਦੇ। ਉਹਨਾਂ ਨੇ ਇਹ ਕਿਹਾ ਵੀ ਪਿਛਲੇ 40 ਸਾਲਾਂ ਦੇ ਵਿੱਚ ਇੰਨਾ ਵਰਸਟ ਜਿਹੜਾ ਡਾਊਨ ਸਾਈਕਲ ਸੀ ਟਰੱਕਿੰਗ ਦਾ ਅਸੀਂ ਨਹੀਂ ਦੇਖਿਆ। ਸੋ ਆਪਾਂ ਪੰਜਾਬੀ ਰੇਡੀਓ USA ਤੇ ਲੱਕੜੀ ਤੁਹਾਡੇ ਕੋਲ ਮੀਡੀਆ ਹੈਗਾ, ਆਪਾਂ ਤੁਹਾਨੂੰ ਇਨਫੋਰਮ ਕਰਦੇ ਰਹੇ ਹਾਂ ਵੱਖ-ਵੱਖ ਸਮੇਂ ਦੇ ਉੱਤੇ। ਈਵਨ ਦੋ ਕਈ ਸਾਡੀਆਂ ਜਿਹੜੀਆਂ ਆ ਟਿਕਟੌਕ ਵੀਡੀਓਜ਼ ਵੀ ਬਣਾਉਂਦੇ ਰਹੇ ਵੀ ਦੇਖੋ ਜੀ ਇਹ ਤਾਂ ਡਰਾਈ ਜਾਂਦੇ। ਹੁਣ ਦੇਖੋ ਕਿ 3 CEO ਕੰਪਨੀਆਂ ਨੇ ਕਿਹਾ ਜੋ ਟੌਪ ਨੌਚ ਕੰਪਨੀਜ਼ ਆ ਕਿ 40 ਸਾਲਾਂ ਚ ਅਸੀਂ ਇਦਾਂ ਦਾ ਜਿਹੜੀ ਸਿਚੁਏਸ਼ਨ ਉਹ ਨਹੀਂ ਦੇਖੀ ਹੈਗੀ। ਤੇ ਪਰ ਉਹ ਕਹਿੰਦੇ ਆ ਵੀ ਹੁਣ 2024 ਥੋੜਾ ਜਿਹਾ ਜਿਹੜੀ ਫਰੇਟ ਦੀ ਰਿਕਵਰੀ ਆ ਉਹ ਬਾਉਂਸ ਬੈਕ ਹੋ ਰਹੀ ਹੈਗੀ ਆ। ਬਾਟਮ ਲੱਗਦਾ ਕਹਿੰਦੇ ਵੀ ਅਸੀਂ ਬਾਟਮ ਆਊਟ ਕਰ ਗਏ ਹੈਗੇ ਆ। ਤੇ ਜਨਵਰੀ ਮਹੀਨੇ ਦੇ ਵਿੱਚ ਫॉर ਹਾਇਰ ਟਰੱਕਿੰਗ ਇੰਡੈਕਸ ਵੋਲੀਅਮ ਅਪ ਗਿਆ 1.7 ਪੁਆਇੰਟ ਗਿਆ ਹੈਗਾ ਆ। ਤੇ ਫਰੇਟ ਡਿਮਾਂਡ ਵੀ ਕਹਿੰਦੇ ਵੀ ਹੌਲੀ ਜੋ ਜਨਵਰੀ ਮਹੀਨੇ ਚ ਰਿਕਵਰ ਹੋ ਰਹੀ ਆ, ਤੇ ਇਹ ਵੀ ਲੱਗਦਾ ਵੀ ਥੋੜਾ ਜਿਹਾ ਉੱਪਰ ਜਾਊਗੀ। ਸੋ ਸਮਾਨ ਖਰੀਦਣ ਦੇ ਸੰਬੰਧ ਦੇ ਵਿੱਚ, ਇਕਵਿਪਮੈਂਟ ਖਰੀਦਣ ਦੇ ਸੰਬੰਧ ਦੇ ਵਿੱਚ ਸਾਰੇ ਜਿਹੜੇ ਪੈਨਲਿਸਟ ਆ ਉਹਨਾਂ ਨੇ ਇਹ ਕਿਹਾ ਆ ਵੀ ਜੋ ਪੈਂਡੇਮਿਕ ਦੇ ਦੌਰਾਨ ਹੋਇਆ ਸੀ ਉਹ ਤਾਂ ਨਹੀਂ ਹੋਣਾ, ਪਰ ਹੁਣ ਤੁਹਾਡੇ ਕੋਲ ਟਾਈਮ ਹੈਗਾ ਕੈਚਅਪ ਕਰਨ ਦੇ ਲਈ। ਤੇ ਫਲੀਟਸ ਆਰ ਰਾਈਟ ਸਾਈਜ਼ਿੰਗ देयर ਫਲੀਟਸ ਤੇ ਗੈਟਿੰਗ ਬੈਕ ਟੂ ਰੈਗੂਲਰ ਟ੍ਰੇਡ ਸਾਈਕਲ। ਇਹ ਜੋ ACT ਆ ਉਹਨਾਂ ਨੇ ਇੱਕ ਸੈਮੀਨਾਰ ਕੀਤਾ ਸੀ ਇਹ ਕੰਪਨੀ ਦੇ CEOs ਨੂੰ ਲੈ ਕੇ ਵੀ ਕੀ ਜਿਹੜੀ ਸਿਚੁਏਸ਼ਨ ਆ ਟਰੱਕਿੰਗ ਦੇ ਵਿੱਚ ਚੱਲ ਰਹੀ ਹੈਗੀ।
ਆਪਣੀ ਤਾਂ ਹਾਲਤ ਹਰਜੋਤ ਭਾਜੀ, ਰਾਜ ਭਾਜੀ, ਆਪਣੀ ਹਾਲਤ ਜਿਹੜੀ ਨਾ ਉਹ ਘਰ ਦੀ ਮੁਰਗੀ ਦਾਲ ਬਰਾਬਰ ਵਾਲੀ ਆ। ਤੇ ਆਪਣੀ ਗੱਲ ਤਾਂ ਜਦੋਂ ਆਪਾਂ ਕਰਦੇ ਹਾਂ, ਆਪਾਂ ਨੂੰ ਸ਼ਾਇਦ ਹਾਸੇ ਦੇ ਵਿੱਚ ਵੀ ਬਹੁਤ ਲੈ ਲੈਂਦੇ ਆ, ਔਰ ਬਹੁਤ ਬੰਦੇ ਆਪਣੇ ਤੇ ਉਂਗਲ ਵੀ ਚੱਕਦੇ ਆ, ਪਰ ਡੈਫੀਨੇਟਲੀ ਜਿਹੜੀ ਗੱਲ ਅਸੀਂ ਕਰਦੇ ਹੈਗੇ ਆ ਕਾਫੀ ਸੋਚ ਸਮਝ ਕੇ, ਕਾਫੀ ਰਿਸਰਚ ਤੋਂ ਬਾਅਦ ਆਪਣੀ ਗੱਲ ਆਪਾਂ ਇੱਥੇ ਰੱਖਦੇ ਹਾਂ। ਤੇ ਇਹਦੇ ਨਾਲ ਦੇ ਨਾਲ ਹੀ ਦੱਸ ਦਈਏ ਕਿ ਜਿਹੜੀ ਆਪਣੀ ਮਿਸ਼ੀਗਨ ਡੀਜ਼ਲ ਸ਼ਾਪ ਹੈਗੀ ਆ ਜੀ, ਇਹਨੂੰ ਕਲੀਨ ਏਅਰ ਐਕਟ ਵੱਲੋਂ $7.5 ਲੱਖ ਦਾ ਜੁਰਮਾਨਾ ਕੀਤਾ ਗਿਆ, ਜਿਹੜੇ ਕਿ ਇਹਨਾਂ ਨੇ ਇੰਜਣ ਜਿਹੜੇ ਆ ਉਹ ਬਾਈਪਾਸ ਕੀਤੇ ਹੈਗੇ ਆ। ਮਿਸ਼ੀਗਨ ਡੀਜ਼ਲ ਕੰਪਨੀ ਕੋਈ? ਹਾਂਜੀ, ਮਿਸ਼ੀਗਨ ਡੀਜ਼ਲ ਸ਼ਾਪ। ਤੇ ਇਹ ਜਿਹੜੀ ਆ, ਹਾਂਜੀ, ਸੋ ਇਹਨੂੰ $7.5 ਲੱਖ ਦਾ ਜੁਰਮਾਨਾ ਜਿਹੜਾ ਹੋਇਆ ਹੈਗਾ। ਇਹਨਾਂ ਨੇ ਗਿਲਟੀ ਪਲੀ ਕੀਤੀ ਆ, 1 year ਪ੍ਰੋਬੇਸ਼ਨ ਤੇ ਆ। ਤੇ ਜਿਹੜੇ 14 ਡਿਫੈਂਡੈਂਟਸ ਇਹਦੇ ਵਿੱਚ ਚਾਰਜ ਕੀਤੇ ਗਏ ਸੀ, $7.5 ਲੱਖ ਦਾ ਫਾਈਨ ਹੋਇਆ ਆ। ਲਾਰਜੈਸਟ ਫਾਈਨ ਇੰਪੋਜ਼ ਓਵਰ ਦਾ ਕੋਰਸ ਆਫ ਕੋਰਟ ਆਰਡਰ, 1.8 million in fines। ਸੋ ਇਹ ਗੱਲ ਅੱਜ ਵੀ ਮੈਨੂੰ ਕਿਸੇ ਦਾ ਕੁਐਸਚਨ ਆਇਆ ਸੀਗਾ ਕਿ ਡੈਫ ਡਿਲੀਟ ਕੀਤੇ ਵਾਲੇ ਟਰੱਕ 2024 ਚ ਚੱਲਣਗੇ, ਤੇ ਉਹਨੂੰ ਇਹ ਜਵਾਬ ਇਹੋ ਸੀਗਾ ਕਿ ਡੈਫ ਡਿਲੀਟ ਕੀਤੇ ਵਾਲੇ ਟਰੱਕ ਕਦੀ ਵੀ ਨਹੀਂ ਚੱਲ ਸਕਦੇ ਸੀਗੇ ਸੜਕ ਤੇ, ਨੈਵਰ ਅਲਾਉਡ। ਠੀਕ ਹੈ ਨਾ। ਸੋ ਪਹਿਲਾਂ ਵੀ ਗਲਤ ਸੀ ਤੇ ਹੁਣ ਵੀ ਗਲਤ ਆ ਮਤਲਬ। ਹਾਂਜੀ, ਉਹ ਕਿਉਂਕਿ ਜਿਹੜੀ ਚੀਜ਼ ਤੁਸੀਂ ਇੱਕ ਲਾਈ ਗਈ ਆ ਵਿੱਚ ਕਿਸੇ ਰੀਜ਼ਨ ਕਰਕੇ ਲਾਈ ਆ, ਤੁਸੀਂ ਉਹਨੂੰ ਡਿਲੀਟ ਹੀ ਕਰਤਾ, ਕੱਢ ਹੀ ਦਿੱਤਾ, ਐਮਿਸ਼ਨ ਕੰਟਰੋਲ ਨੂੰ ਕੱਢ ਦਿੱਤਾ, ਤੇ ਤੁਸੀਂ ਦੱਸੋ ਨਾ ਵੀ ਫਿਰ ਉਹਦੇ ਉਹ ਤਾਂ ਫਿਰ ਟੋਟਲੀ ਤੁਸੀਂ ਅਗੇਂਸਟ ਚਲੇ ਗਏ ਨਾ ਉਹਦੇ। ਸੋ ਇੱਧਰਲੀਆਂ ਮਿਡਵੈਸਟ ਦੀਆਂ ਕਾਫੀ ਕੰਪਨੀਆਂ ਹੈਗੀਆਂ, ਕਾਫੀ ਜਿਹੜੀਆਂ ਗ੍ਰੈਂਡ ਰੈਪਿਡ ਦੀ ਵੀ ਕੰਪਨੀ ਹੈ, ਅਕਤੂਬਰ 2023 ਦੇ ਵਿੱਚ ਉਹਨੂੰ 5 ਲੱਖ ਦਾ ਫਾਈਨ ਹੋਇਆ ਸੀ। ਕਾਫੀ ਕੰਪਨੀਆਂ ਹੈਗੀਆਂ ਮਿਡਵੈਸਟ ਦੀਆਂ ਜਿਨ੍ਹਾਂ ਨੇ ਇਹ ਕੰਮ ਕੀਤਾ ਸੀਗਾ, ਤੇ ਜਿਹਦੇ ਵਿੱਚ ਕਿ ਉਹਨਾਂ ਨੂੰ ਕਾਫੀ ਜਿਹੜੇ ਫਾਈਨ ਹੋਏ ਸੀਗੇ। ਸੋ ਇਹ ਸੋ ਇਸ ਗੱਲ ਦਾ ਜਿਹੜਾ ਆ, ਇਹ ਤੁਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖੋ ਕਿ ਜਿਹੜੀ ਆ ਇਹ ਚੀਜ਼ ਹੈਗੀ ਆ, ਡਿਲੀਸ਼ਨ ਹੈਗੀ ਆ ਇਹਦੀ ਐਮਿਸ਼ਨ ਕੰਟਰੋਲ ਦੀ, ਉਹ ਇਲੀਗਲ ਹੈਗੀ ਆ, ਉਹ ਨਹੀਂ ਕਰ ਸਕਦੇ ਹੈਗੇ। ਤੇ ਹਰਜੋਤ ਭਾਜੀ, ਜੂਲੀ ਸੂ ਦੀ ਇਹ ਅੱਜ ਬਹੁਤ ਮੇਨ ਨਿਊਜ਼ ਬਣੀ ਹੋ, ਤੇ ਮੈਂ ਇਹ ਤੁਹਾਨੂੰ ਪੁੱਛਣ ਵਾਲਾ ਸੀ ਵੀ ਤੁਸੀਂ ਵੀ ਕੋਈ ਚਿੱਠੀ ਪੱਤਰ ਲਿਖਿਆ ਕਿ ਨਹੀਂ? ਅਸੀਂ ਤਾਂ ਸ਼ੁਰੂ ਤੋਂ ਇਸ ਚੀਜ਼ ਦੇ ਉੱਤੇ ਲੱਗੇ ਆ। ਸੋ ਜੂਲੀ ਸੂ ਦੀ ਜਿਹੜੀ ਬਿਡ ਆ ਉਹ ਰਿਨਿਊਡ ਕੀਤੀ ਗਈ ਆ ਉੱਥੇ ਦੁਬਾਰਾ ਤੋਂ ਉਹਦੀ ਆ, ਤੇ ਪਰ ਰਿਨਿਊ ਨਹੀਂ, ਉਹ ਅੰਡਰ ਦੀ ਟੇਬਲ ਹੀ ਉਹਨੂੰ ਬਣਾਉਣ ਲੱਗੇ ਹੋ ਆ। ਸੈਨੇਟ ਹੈਲਥ ਐਜੂਕੇਸ਼ਨ ਤੇ ਲੇਬਰ ਪੈਨਸ਼ਨ ਕਮੇਟੀ ਨੂੰ ਬਾਈਪਾਸ ਕਰਕੇ ਕਹਿੰਦੇ ਵੀ ਉਹਦੀ ਜਿਹੜੀ ਆ ਰੀਨੋਮੀਨੇਸ਼ਨ ਆਪਾਂ ਕਰ ਦੇਣੀ ਆ। ਤੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ CEO ਕ੍ਰਿਸ ਸਪੀਅਰ ਨੇ ਬਹੁਤ ਆਬਜੈਕਸ਼ਨੇਬਲ ਲੈਟਰ ਲਿਖਿਆ। ਉਹ ਕਹਿੰਦੇ ਵੀ ਜਦ ਤੱਕ ਜੂਲੀ ਸੂ ਦਾ ਨਾਂ ਦਾ ਰਹੂਗਾ ਤੇ ਅਸੀਂ ਇਸ ਦਾ ਵਿਰੋਧ ਕਰਦੇ ਰਹਾਂਗੇ। ਕਾਰਨ ਕੀ ਆ ਵੀ 3.5 ਲੱਖ ਟਰੱਕਰਸ ਦੀ ਰੋਟੀ ਦੇ ਉੱਤੇ, ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਇਹਦਾ ਜਿਹੜਾ ਅਸਰ ਪੈਣਾ ਹੈਗਾ। ਬਹੁਤ ਜ਼ੋਰ ਲਾਇਆ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਹ ਬੀਬੀ ਨੂੰ ਜਿਹੜਾ ਉਹ ਲਾ ਦਈਏ ਇਸ ਦੇ ਉੱਤੇ, ਲੇਬਰ ਸਕੱਤਰ ਦੇ ਤੌਰ ਦੇ ਉੱਤੇ। ਜਿਹੜੀ ਕਮੇਟੀ ਆ ਉਹਦੇ ਵਿੱਚ 10 ਦੇ ਮੁਕਾਬਲੇ 11 ਵੋਟਾਂ ਦੇ ਨਾਲ ਸੈਨੇਟ ਦੇ ਪੈਨਲ ਨੇ ਅਪਰੂਵ ਕਰਤਾ ਆ। ਤੇ ਹੁਣ ਦੇਖੋ ਅੱਗੇ ਜਿਹੜਾ ਇਸ ਦੇ ਵਿੱਚ ਕੀ ਹੁੰਦਾ। ਆਉਂਦੇ ਸੋਮਵਾਰ ਨੂੰ ਕਹਿੰਦੇ ਵੀ ਇਸ ਦੇ ਉੱਤੇ ਫਲੋਰ ਦੇ ਉੱਤੇ ਇਹਦੀ ਵੋਟ ਹੋ ਸਕਦੀ ਆ ਵੀ ਕੀ ਇਸ ਦੇ ਵਿੱਚ ਬਣਦਾ ਆ। ਹਾਲਾਤ ਮਾੜੇ ਆ। ਪਿਛਲੇ ਦੀ ਵੀ ਮੈਨੂੰ ਲੱਗਦਾ ਰਮਨ ਜੀ, ਹਰਜੋਤ ਜੀ, ਸਾਲ ਕੁ ਭਰ ਏਦਾਂ ਹੀ ਲਟਕਦਾ ਰਿਹਾ, ਫਿਰ ਉਹ ਵਾਪਸ ਲੈ ਲਈ, ਹੁਣ ਦੁਬਾਰਾ ਰੀਨੋਮੀਨੇਟ ਕਰਤਾ। ਪਰ ਰਮਨ ਜੀ ਨੇ ਦੱਸਿਆ ਨਹੀਂ ਵੀ ਨਾਪਟਾ ਵੱਲੋਂ ਲੈਟਰ ਲਿਖਿਆ ਤੁਸੀਂ ਆਪੋਜੀਸ਼ਨ ਦਾ ਕਿ ਨਹੀਂ? ਤੁਹਾਨੂੰ ਲਿਖਣਾ ਚਾਹੀਦਾ ਮੇਰੇ ਹਿਸਾਬ ਨਾਲ ਜ਼ਰੂਰ। ਬਿਲਕੁਲ ਜੀ, ਬਿਲਕੁਲ, ਅਸੀਂ ਪੂਰੇ ਇਸ ਉੱਤੇ ਡਟੇ ਆ ਜੀ, ਕੋਈ ਚਿੰਤਾ ਨਾ ਕਰੋ। ਅਸੀਂ ਪੂਰਾ ਸਾਡਾ ਇਸ ਚੀਜ਼ ਦੇ ਅਸੀਂ ਤਾਂ ਲੈਟਰ ਲਿਖਣ ਦੀ, ਦੇਖੋ ਕਿੰਨੇ ਚਿਰ ਦੇ ਆਪਾਂ ਇਸ ਚੀਜ਼ ਦੇ ਖਿਲਾਫ ਲੜ ਰਹੇ ਹੈਗੇ ਆ, ਕਿੰਨੇ ਚੀਜ਼ ਦੇ ਆਪਾਂ ਇਸ ਚੀਜ਼ ਦੇ ਉੱਤੇ ਖੜੇ ਹੈਗੇ ਆ। ਡੈਫੀਨੇਟਲੀ ਅਸੀਂ ਪੂਰੀ ਆਪਣੀ ਰੱਖਾਂਗੇ ਇੱਥੇ। ਤੇ ਬਾਕੀ ਭਾਜੀ ਜਿਹੜੀ ਇੱਕ ਹੋਰ ਇਨਫੋਰਮੇਸ਼ਨ ਹੈਗੀ ਆ ਕਿ ਆਪਣਾ ਜਿਹੜਾ ਇੰਪੈਕਟ ਆਫ ਡਰਾਈਵਰ ਡਿਟੈਂਸ਼ਨ ਟਾਈਮ ਔਨ ਸੇਫਟੀ ਐਂਡ ਆਪਰੇਸ਼ਨ, ਇਹਦੇ ਉੱਤੇ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ ਇਸ ਵੇਲੇ। ਬਈ ਡਿਟੈਂਸ਼ਨ ਟਾਈਮ ਦੇ ਨਾਲ ਸੇਫਟੀ ਤੇ ਆਪਰੇਸ਼ਨ ਤੇ ਕੀ ਫਰਕ ਪੈਂਦਾ ਜਦੋਂ ਡਰਾਈਵਰ ਨੂੰ ਡਿਟੇਨ ਕੀਤਾ ਜਾਂਦਾ ਜਾਂ ਡਰਾਈਵਰ ਉੱਥੇ ਵੇਟ ਕਰਦਾ, ਵੇਟਿੰਗ ਟਾਈਮ ਹੁੰਦਾ ਆ, ਤੇ ਉਹਦਾ ਮੁੜ ਕੇ ਸੇਫਟੀ ਤੇ ਆਪਰੇਸ਼ਨ ਤੇ ਕੀ ਫਰਕ ਪੈਂਦਾ ਹੈਗਾ। ਸੋ ਇਹ ਸਟੱਡੀ ਚੱਲ ਰਹੀ ਹੈਗੀ ਆ। ਸਟੱਡੀ ਦੇ ਉੱਤੇ ਜਿਹੜੀ ਆ ਇਨਫੋਰਮੇਸ਼ਨ ਕਲੈਕਟ ਕਰਨ ਦੀ ਗੱਲ ਕੀਤੀ ਜਾ ਰਹੀ ਆ। ਸੋ ਇਸ ਵੇਲੇ ਸਿਰਫ 33 ਕਮੈਂਟ ਹੈਗੇ ਆ ਉੱਤੇ, ਜਿਹੜੀ ਆ ਵੈਬਸਾਈਟ ਦੇ ਉੱਤੇ। ਆਪਣੀ ਨਾਪਟਾ ਦੀ ਵੈਬਸਾਈਟ ਦੇ ਉੱਤੇ ਜਿਹੜਾ ਰੀਸੋਰਸ ਵਾਲਾ ਸੈਕਸ਼ਨ ਹੈਗਾ, ਉਹਦੇ ਵਿੱਚ ਅਸੀਂ ਇਹ ਜਿਹੜਾ ਆ ਟੈਬ ਪਾਇਆ ਹੋਇਆ, ਜਿੱਥੇ ਤੁਸੀਂ ਜਾ ਕੇ ਡਾਇਰੈਕਟਲੀ ਆਪਣੇ ਕਮੈਂਟਸ ਜਿਹੜੇ ਆ ਉਹ ਉੱਥੇ ਸਬਮਿਟ ਕਰ ਸਕਦੇ ਹੈਗੇ ਆ। ਤੇ ਇਹ ਜਿਹੜੀ ਚੀਜ਼ ਹੈਗੀ ਆ,
ਆਪਾਂ ਹਮੇਸ਼ਾ ਡਿਟੈਂਸ਼ਨ ਟਾਈਮ ਦੀ ਗੱਲ ਕਰਦੇ ਹਾਂ, ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਡਿਟੈਂਸ਼ਨ ਟਾਈਮ ਨਹੀਂ ਮਿਲਦਾ ਹੈਗਾ, ਜਾਂ ਡਿਟੈਂਸ਼ਨ ਟਾਈਮ ਦੇ ਨਾਲ ਸਾਡੀ ਜਿਹੜੀ ਆ ਸੇਫਟੀ ਦੇ ਆਪਰੇਸ਼ਨ ਦੇ ਉੱਤੇ ਬਹੁਤ ਫਰਕ ਪੈਂਦਾ ਹੈਗਾ। ਡਰਾਈਵਰ ਦੀ ਜਿਹੜੀ ਆ ਉਹ ਮੁੜ ਕੇ ਥੱਕ ਕੇ ਟਰੱਕ ਚਲਾਉਂਦਾ ਹੈਗਾ। ਤੇ ਪਲੀਜ਼ ਜਿਹੜੇ ਕਾਮੈਂਟਸ ਹੈਗੇ ਆ ਇਸ ਵੇਲੇ ਉਹ ਜ਼ਰੂਰ ਸਬਮਿਟ ਕਰੋ ਆਪਣੇ, ਕਿਉਂਕਿ ਬਹੁਤ ਘੱਟ ਸਮਾਂ ਹੈਗਾ, ਪਰ ਡੈਫੀਨੇਟਲੀ 33 ਕਾਮੈਂਟਸ ਸਿਰਫ ਅਜੇ ਤੱਕ ਉੱਥੇ ਆਏ ਨੇ। ਜੀ ਬਿਲਕੁਲ, ਸਮਾਂ ਹੈਗਾ ਆ ਮਾਰਚ ਦੇ ਵਿੱਚ 18 ਮਾਰਚ ਤੱਕ ਇਹ ਲਏ ਜਾ ਰਹੇ ਕਮੈਂਟ। ਸੋ ਮੇਕ ਸ਼ੋਰ ਕਰਿਓ ਵੀ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਕਰ ਦਿਓ। 17 18 19 ਦਿਨ ਜਿਹੜੇ ਉਹ ਰਹਿ ਗਏ ਆ, ਸੋ ਉਹਦੇ ਵਿੱਚ ਕਰਿਓ, ਕਰਨਾ ਨਾ ਭੁੱਲਿਓ। ਜੇ ਚੱਲ ਰਹੀ ਜਿਹੜੀ ਲਾਈਵ ਸਟਰੀਮ ਆ ਫੇਸਬੁੱਕ ਤੇ YouTube ਦੇ ਉੱਤੇ, ਉਸ ਦੇ ਹੇਠਾਂ ਕਮੈਂਟ ਦੇ ਰੂਪ ਦੇ ਵਿੱਚ ਆਲਰੇਡੀ ਆਪਾਂ ਪਾ ਦਿੱਤਾ ਆ, ਇਸ ਨੂੰ ਤੁਸੀਂ ਪਾ ਦਿਓ। ਪਿਛਲੀ ਵਾਰੀ ਵੀ ਹੋਇਆ ਸੀ 2023 ਦੇ ਵਿੱਚ ਵੀ ਇਸ ਦੇ ਉੱਤੇ ਡਿਟੈਂਸ਼ਨ ਟਾਈਮ ਨੂੰ ਲੈ ਕੇ ਉਦੋਂ ਲਏ ਗਏ ਸੀਗੇ ਕਮੈਂਟ, ਉਦੋਂ ਵੀ ਬਹੁਤ ਘੱਟ ਹੋਏ ਸੀ ਕਮੈਂਟ। ਤੇ ਹੁਣ ਵੀ ਜਿਹੜਾ ਭੁੱਲਿਓ ਨਾ, ਫਿਰ ਇਹ ਨਾ ਕਹਿਣਾ ਵੀ ਭਾਈ ਸਾਨੂੰ ਪਤਾ ਨਹੀਂ ਸੀ ਲੱਗਾ। ਸੋ ਜ਼ਰੂਰ ਇਹ ਆਪਾਂ ਹੁਣ ਪਾ ਦਿੱਤਾ ਹੈ ਉੱਥੇ ਲਿੰਕ, ਤੇ ਤੁਸੀਂ ਕਮੈਂਟ ਜਿਹੜਾ ਉਹ ਜ਼ਰੂਰ ਕਰ ਦਿਓ।